वर्ल्ड पंजाबी कांग्रेस के प्रबंध हेठ लाहौर शहर में 6 रोज़ा कान्फ्रेंस का आर किया जा रहा है। कान्फ्रेंस में रलत लई चढ़दे पंजाब, अमरीका ते कैनेडा सने दुनिया भर तो मन्ने परमन्ने पंजाबी सूझवानां, लिखारियां ते खोजकारां दी वड्डी गिनती लाहौर अपड़ी है। कान्फ्रेंस के वक्खो-वक्ख सैशनां विच बोली, अजोके वेले दीयां लोड़ां ते नाटक बारे गलबात हुई। पंजाबी बांझ, पंजाबी दी जिहड़ी विरासत आ, इहदे च बहुत ਵੱਡੇ हीरो ने। फिर मेरे अगे सवाल खड़ा हुंदा कि पंजाबी लुकाई अजे तक भी क्यों इन्ने दुख चल रही है, उहदे दुखां दा हल क्यों नहीं हुंदा। असी हर बार नਵੇਂ दुखां दी गल करदे हां, साडे जिहड़े दुख मुकदे क्यों नहीं, साडे दुखां नूं कोई कटदा क्यों नहीं, की वजह है। साडे कोल जे असी निगाह मारीए ते बाबा फरीद साहब, बाबा नानक, फिर साडे कोल बुल्ले शाह, बाबा बुल्ले शाह ते दुल्ला भट्टी, शहीद भगत सिंह, कित्थे तक एक बहुत लंबी जिहड़ी ट्रैडिशन आ साडे कोल। मैं ये समझदा कि इस हवाले नाल कि बंदा जिहड़ा आ उहनूं कहा जांदा कि वह हड्ड मास दा पुतला हुंदा, पर बंदे दा जिहड़ा असल वजूद आ ਉਹ ਉਸ ਦੀ ਜ਼ੁਬਾਨ ਦੇ ਰਾਹੀਂ ਹੋਂਦ ਵਿੱਚ ਆਉਂਦਾ ਹੈ। ਕਿਸੇ ਵੀ ਕਿਸਮ ਦੇ ਮਜ਼ਹਬ ਤੇ ਜ਼ਾਤ ਦੀ ਵੰਡ ਨਹੀਂ, ਰੱਬ ਇੱਕ ਹੈ ਤੇ ਹਿੰਦੂ, ਸਿੱਖ, ਮੁਸਲਮਾਨ, ਈਸਾਈ ਸਭ ਉਹਦੇ ਬੰਦੇ ਨੇ, ਸਭ ਦੀ ਜੜ ਇੱਕੋ ਹੈ, ਸਭ ਰੱਬ ਦੇ ਬੰਦੇ ਤੇ ਸਭ ਆਦਮ ਦੀ ਔਲਾਦ ਨੇ। ਇਹੀ ਕਾਰਨ ਹੈ ਕਿ ਸੂਫੀਆਂ ਤੇ ਭਗਤਾਂ ਦੇ ਬੂਹੇ ਹਰ ਇੱਕ ਲਈ ਖੁੱਲੇ ਹੁੰਦੇ ਸਨ। ਉਹ ਬਿਨਾਂ ਮਜ਼ਹਬ ਤੇ ਜ਼ਾਤ ਦੀ ਵੰਡ ਦੇ ਸਾਰਿਆਂ ਨੂੰ ਫੈਜ਼ ਵੰਡਦੇ ਸਨ। ਬਾਬੇ ਨਾਨਕ ਦਾ ਮਾਰਗ ਪ੍ਰੇਮ ਦਾ ਮਾਰਗ ਆ, ਔਰ ਪ੍ਰੇਮ ਜਿਹੜਾ ਆ ਉਹ ਹਮੇਸ਼ਾ ਸੈਕਰੀਫਾਈਸ ਮੰਗਦਾ, ਮੁਹੱਬਤ ਸੈਕਰੀਫਾਈਸ ਮੰਗਦੀ ਹੈ। ਹੁਣ ਇਹ ਮੁਹੱਬਤ ਕਿਹੜੀ ਆ? ਸਾਰੀ ਕਾਇਨਾਤ ਨਾਲ ਮੁਹੱਬਤ ਆ। ਇਹਦੇ ਵਿੱਚ ਨਾ ਕੋ ਬੈਰੀ ਨਾ ਹੀ ਬੇਗਾਨਾ, ਸਰਬ ਸਾਂਝੀਵਾਲਤਾ ਦਾ ਹੋਕਾ ਆ। ਸਿੱਖ ਜਿਹੜਾ ਆ ਉਹਨੂੰ ਜਾਤ ਪਾਤ, ਆਰਥਿਕਤਾ, ਧਰਮ, ਲਿੰਗ ਹਰ ਤਰ੍ਹਾਂ ਦੇ ਪਾੜੇ ਤੋਂ ਦੂਰ ਹੋ ਕੇ ਮੁਹੱਬਤ ਕਰਨ ਦਾ ਸੰਦੇਸ਼ ਗੁਰੂ ਨਾਨਕ ਪਾਤਸ਼ਾਹ ਹਜ਼ੂਰ ਦਿੰਦੇ ਨੇ। ਔਰ ਇਹਦੀ ਐਗਜ਼ਾਮਪਲ ਆ ਭਾਈ ਮਰਦਾਨਾ ਜੀ ਨੂੰ ਸੁਰ ਲਈ ਚੁਣਦੇ ਨੇ, ਜਿਹੜਾ ਅੱਗੇ ਸਾਡੀ ਕੀਰਤਨ ਪਰੰਪਰਾ ਚੱਲਦੀ ਆ। ਮੁਸਲਮਾਨ ਨੇ, ਧਰਮ ਦਾ ਪਾੜਾ ਨਹੀਂ। ਜੇ ਤੂੰ ਸੱਚਾ ਪੰਜਾਬੀ ਤੇ ਤੈਨੂੰ ਮਾਣ ਪੰਜਾਬੀ ਦਾ, ਜੇ ਤੂੰ ਸੱਚਾ ਪੰਜਾਬੀ ਤੇ ਤੈਨੂੰ ਮਾਣ ਪੰਜਾਬੀ ਦਾ, ਦੀਵੇ ਦੇ ਨਾਲ ਦੀਵਾ ਬਾਲ ਪੰਜਾਬੀ ਦਾ। अंबर दा मैं बूआ खोल के वेखांगा, रब दे नाल पंजाबी बोल के वेखांगा। अंबर दा मैं बूआ खोल के वेखांगा, रब दे नाल पंजाबी बोल के वेखांगा। ते केड़ी बोली भारी मेरी बोली तो, केड़ी बोली भारी मेरी बोली तो, वड्डी राजकुमारी मेरी बोली तो। केड़ी बोली भारी मेरी बोली तो, वड्डी राजकुमारी मेरी बोली तो, ओदे तक्कड़ उत्ते तोल के वेखांगा, रब दे नाल पंजाबी बोल के। हवा की कर लऊगी चेहरियां ते धूड़ पाके, तू अपनी आत्मा दा हुसन बस रखी बचा के। तू अपनी आत्मा दा हुसन बस रखी बचा के, मैं फिर तरतीब विच रखे ने टुकड़े जिंदगी दे, मैं फिर तरतीब विच रखे ने टुकड़े जिंदगी दे, हवा ने फिर मैनू देखिया है मुस्कुरा के। मैं फिर तरतीब विच रखे ने टुकड़े जिंदगी दे, हवा ने फिर मैनू वेखिया है मुस्कुरा के। तुसी भी उस दियां गल्लां च आ गए, हद हो गई। तुसी भी उस दियां गल्लां च आ गए, हद हो गई। और जंगल फूक दिंदा है अगरबत्ती जला के। तेरे हुक्म बिना जे पत्ता भी नहीं हिलदा, की समझा फिर हर माड़े ते तगड़े पिछे तू है। लगदे पैरे जेड़े सानू रगड़े पिछे तू है। मस्जिद मंदिर ते गिरजे दे झगड़े पिछे तू है। इन्ने खून खराबे दे विच तेनू की मिलदा, रब्बा तेरे हुक्म बिना जे पत्ता भी नहीं। किसे लई चुप
ਮਸਲਾ ਹੈ, ਕਿਸੇ ਲਈ ਸ਼ੋਰ ਮਸਲਾ ਹੈ, ਮੈਨੂੰ ਦੋਵੇਂ ਹੀ ਚੁੱਭਦੇ ਨੇ, ਮੈਨੂੰ ਦੋਵੇਂ ਹੀ ਚੁੱਭਦੇ ਨੇ, ਮੇਰਾ ਕੁਝ ਹੋਰ ਮਸਲਾ ਹੈ। ਕਿਸੇ ਲਈ ਚੁੱਪ ਮਸਲਾ ਹੈ, ਕਿਸੇ ਲਈ ਸ਼ੋਰ ਮਸਲਾ ਹੈ, ਮੈਨੂੰ ਦੋਵੇਂ ਹੀ ਚੁੱਭਦੇ ਨੇ, ਮੇਰਾ ਕੁਝ ਹੋਰ ਮਸਲਾ ਹੈ। ਬੜੇ ਨੇ ਹੋਰ ਵੀ ਮਸਲੇ ਜੋ ਔਖੇ ਹੀ ਨਵੇੜੇ ਨੇ, ਬੜੇ ਨੇ ਹੋਰ ਵੀ ਮਸਲੇ ਜੋ ਔਖੇ ਹੀ ਨਵੇੜੇ ਨੇ, ਮਗਰ ਇਹ ਭੁੱਖ ਦਾ ਮਸਲਾ ਬੜਾ ਮੁਜ਼ੋਰ ਮਸਲਾ ਹੈ, ਮਗਰ ਇਹ ਭੁੱਖ ਦਾ ਮਸਲਾ ਬੜਾ ਮੁਜ਼ੋਰ ਮਸਲਾ ਹੈ। ਮੇਰੀ ਲਹਿੰਦੇ ਵਿੱਚ ਈਦ ਗਵਾਚੀ, ਮੈਂ ਚੜ੍ਹਦੇ ਚ ਰਿੰਨਾਂ ਸੇਵੀਆਂ, ਕੀ ਬਾਤ ਹੈ। ਮੈਂ ਚੜ੍ਹਦੇ ਚ ਰਿੰਨਾਂ ਸੇਵੀਆਂ, ਮੈਂ ਕੱਚੇ ਰੰਗ ਦੇ ਦੁਪੱਟੇ ਕੋਲੋਂ ਡਰ ਗਈ, ਮੈਂ ਕੱਚੇ ਰੰਗ ਦੇ ਦੁਪੱਟੇ ਕੋਲੋਂ ਡਰ ਗਈ, ਬਾਬਲੇ ਦੀ ਪੱਗ ਧੋਂਦਿਆਂ, ਤੇ ਨੀ ਮੈਂ ਜੰਮਦੀ ਬਾਦਸ਼ਾਹ ਹੋਈ, ਨੀ ਮੈਂ ਜੰਮਦੀ ਬਾਦਸ਼ਾਹ ਹੋਈ, ਤੇ ਕੁਣਬੇ ਦੀ ਧੌਣ ਝੁਕ ਗਈ, ਤੇ ਕੁਣਬੇ ਦੀ ਧੌਣ ਝੁਕ ਗਈ, ਤੇ ਗਿੱਚੀ ਵਿੱਚ ਮਾਂ ਅਕਲ ਦਾ ਵਾਸਾ, ਗਿੱਚੀ ਵਿੱਚ ਮਾਂ ਅਕਲ ਦਾ ਵਾਸਾ, ਨੀ ਹੌਲੀ ਹੌਲੀ ਗੁੰਦ ਮੀਟੀਆਂ, ਨੀ ਹੌਲੀ ਹੌਲੀ ਗੁੰਦ ਮੀਟੀਆਂ। ਚਿੱਠੀ ਚੁੰਮ ਕੇ ਲਿਫਾਫੇ ਪਾਈ, ਲਿਫਾਫੇ ਵਿੱਚ ਫੁੱਲ ਖਿੜ ਪਏ, ਚਿੱਠੀ ਚੁੰਮ ਕੇ ਲਿਫਾਫੇ ਪਾਈ, ਲਿਫਾਫੇ ਵਿੱਚ ਫੁੱਲ ਖਿੜ ਪਏ, ਲੰਮੇ ਹੱਥ ਵੇ ਰੱਬਾ ਤੇਰੇ, ਲੰਮੇ ਹੱਥ ਵੇ ਰੱਬਾ ਤੇਰੇ, ਮਮਤੀ ਤੇ ਦੀਵਾ ਬਾਲਤੇ, ਲੰਮੇ ਹੱਥ ਵੇ ਰੱਬਾ ਤੇਰੇ, ਮਮਤੀ ਤੇ ਦੀਵਾ ਬਾਲਤੇ। ਅਸਾਂ ਲਾਇਆ ਸੀ ਵਨ ਦਾ ਬੂਟਾ, ਅਸਾਂ ਲਾਇਆ ਸੀ ਵਨ ਦਾ ਬੂਟਾ, ਵੇੜੇ ਚ ਬੰਦੂਕ ਉੱਗ ਪਈ, ਅਸਾਂ ਲਾਇਆ ਸੀ ਵਨ ਦਾ ਬੂਟਾ, ਵੇੜੇ ਚ ਬੰਦੂਕ ਉੱਗ ਪਈ, ਜਦੋਂ ਚੱਲੀ ਹਨੇਰੀ ਕਾਲੀ, ਕਬੂਤਰਾਂ ਦੇ ਖੰਭ ਟੁੱਟ ਗਏ। ਅਦਭੁਤ ਕਲਾ ਹੈ ਹੋਰਾਂ ਦੇ ਨਾਂ ਗੁਨਾਹ ਰੱਖਣਾ ਵੀ, ਕਈ ਵਾਰ ਬਚਪਨ ਦੇ ਨਾਂ ਗੁਨਾਹ ਪੀੜ੍ਹੀਆਂ ਦਾ ਸਫ਼ਰ ਤੈਅ ਕਰਦੇ, ਕਈ ਵਾਰ ਬਚਪਨ ਦੇ ਨਾਂ ਗੁਨਾਹ ਪੀੜ੍ਹੀਆਂ ਦਾ ਸਫ਼ਰ ਤੈਅ ਕਰਦੇ। ਮੇਰੇ ਮਿੱਤਰ ਮੈਨੂੰ ਕੰਨ ਕਹਿ ਕਹਿ ਕੇ ਛੇੜਦੇ, ਉਦੋਂ ਮੇਰਾ ਮੂੰਹ ਪਿਚਕਿਆ ਹੋਇਆ ਜਿਵੇਂ ਭੋਖੜੇ ਦਾ ਸ਼ਿਕਾਰ ਹੋਵਾਂ, ਗੱਲਾਂ ਅੰਦਰ ਧਸੀਆਂ ਹੋਈਆਂ, ਸਿਰਫ ਕੰਨ ਹੀ ਦੀਦੇ ਮੇਰੇ। ਮਿੱਤਰਾਂ ਦੇ ਕੰਨ ਕਹਿ ਕੇ ਛੇੜਨਾ, ਮੈਂ ਖਿਜਣ ਦੀ ਥਾਂ ਤੇ ਹੱਸਣਾ, ਖੁਦ ਕੰਨ ਕੰਨ ਦੁਹਰਾਉਣਾ, ਮਿੱਤਰ ਹੌਲੀ ਹੌਲੀ ਹਟ ਕੇ ਮੈਨੂੰ ਕੰਨ ਕਹਿ ਕੇ ਛੇੜਨਾ। ਇਤਿਹਾਸ ਘੁੰਮਣ ਜੀ ਨੂੰ ਗੁਰਮੁਖੀ ਆਂਦੀ ਸੀ, ਜਮੀਲਪਾਲ ਸਾਹਿਬ ਨੂੰ, ਇਕਬਾਲ ਕੈਸਰ ਜੀ ਨੂੰ, ਫਖਰ ਜ਼ਮਾਨ ਹੋਰਾਂ ਦੀਆਂ ਕਿਤਾਬਾਂ ਵੀ ਪਬਲਿਸ਼ ਹੋਈਆਂ, ਔਰ ਸਾਰੇ ਕੋਸ਼ਿਸ਼ ਕਰ ਰਹੇ ਸੀ ਕਿ ਦੋਵਾਂ ਪੰਜਾਬਾਂ ਦੀ ਸਾਂਝ ਕੀਤੀ ਜਾਵੇ। ਪਰ ਪਾਕਿਸਤਾਨੀ ਪੰਜਾਬ ਦੇ ਵਿੱਚ ਗੁਰਮੁਖੀ ਦੀ ਜਿਹੜੀ ਸਥਿਤੀ ਸੀ ਉਹ ਬਹੁਤ ਜਿਹੜੀ ਸੀ ਮਾੜੀ ਸੀ। ਫਿਰ ਆਸਤਾ ਆਸਤਾ ਪਹਿਲੇ 2013 ਦੇ ਵਿੱਚ ਗਵਰਨਮੈਂਟ ਕਾਲਜ ਯੂਨੀਵਰਸਿਟੀ ਲਾਹੌਰ ਨੇ ਜਿਹੜਾ ਹੈ ਇਹਨੂੰ ਕੰਪਲਸਰੀ ਕਰ ਦਿੱਤਾ, ਜਿਹੜਾ ਵੀ ਐਮਏ ਪੰਜਾਬੀ ਕਰੇਗਾ ਉਸ ਨੂੰ ਗੁਰਮੁਖੀ ਪੜ੍ਹਨੀ ਲਾਜ਼ਮੀ ਹੋਏਗੀ। ਸੁਲਗ ਦੇ ਪੱਤਣ ਤੇ ਇੱਕ ਦਿਨ ਕਹਿਰ ਤਾਂ ਹੋਣਾ ਹੀ ਸੀ, ਤਪ ਰਹੇ ਪਾਣੀ ਨੇ ਮਚਦੀ ਲਹਿਰ ਤਾਂ ਹੋਣਾ ਹੀ ਸੀ। ਕੈਸਰ ਸਾਹਿਬ ਤੁਹਾਡੀ ਨਜ਼ਰ ਕਿ ਮੇਰੇ ਅੰਦਰ ਹਿਜਰਤਾਂ ਦੇ ਕਾਫਲੇ ਵਸਦੇ ਗਏ, ਮੇਰੇ ਅੰਦਰ ਹਿਜਰਤਾਂ ਦੇ ਕਾਫਲੇ ਵਸਦੇ ਗਏ, ਮੇਰੇ ਬੀਆਬਾਨ ਨੇ ਵੀ ਸ਼ਹਿਰ ਤਾਂ ਹੋਣਾ ਹੀ ਸੀ। ਮੇਰੇ ਅੰਦਰ ਹਿਜਰਤਾਂ ਦੇ ਕਾਫਲੇ ਵਸਦੇ ਗਏ, ਮੇਰੇ ਬੀਆਬਾਨ ਨੇ ਵੀ ਸ਼ਹਿਰ ਤਾਂ ਹੋਣਾ ਹੀ ਸੀ। ਬੇਵਫਾ ਰੁੱਤਾਂ 'ਚ ਵੀ ਘਰ ਵਾਪਸੀ ਸੰਭਵ ਰਹੀ, ਬੇਵਫਾ ਰੁੱਤਾਂ 'ਚ ਵੀ ਘਰ ਵਾਪਸੀ ਸੰਭਵ ਰਹੀ। ਮੇਰੇ ਦਿਲ ਨੇ ਮੁੜਦਿਆਂ ਦੀ ਠਹਿਰ ਤਾਂ ਹੋਣਾ ਹੀ ਸੀ। ਇੱਕੋ ਜਿਹੀ ਏ ਬੋਲੀ ਸਾਡੀ, ਇੱਕੋ ਜਿਹੇ ਸੁਭਾਅ ਨੇ, ਕਿਹੜੀ ਗੱਲੋਂ ਹੋਏ ਭਾਈ ਭਾਈਆਂ ਤੋਂ ਜੁਦਾ ਨੇ। ਛੇਤੀ ਗੱਲ ਵਕੜੀ ਪਵਾਈ ਬਾਬਾ ਨਾਨਕਾ, ਇਹੋ ਜਿਹੀਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ, ਇਹੋ ਜਿਹੀਆਂ।
ਪੰਜਾਬ ਦੇ ਥੀਏਟਰ ਰਾਹੀਂ ਸਮਾਜੀ ਮਸਲਿਆਂ ਉੱਤੇ ਗੱਲਬਾਤ ਦੀ ਦਾਵਤ ਦੇਣ ਦੀ ਰਵਾਇਤ ਨਿਭਾਉਂਦਿਆਂ ਉੱਚੀ ਪੱਧਰ ਦਾ ਨਾਟਕ ਪੇਸ਼ ਕਰਦਿਆਂ ਦੱਸਿਆ ਗਿਆ ਕਿ ਸਾਡੀ ਧਰਤੀ ਦਾ ਆਰਟ ਦੁਨੀਆ ਦੇ ਕਿਸੇ ਵੀ ਫਨ ਦੀ ਬਰਾਬਰੀ ਕਰਦਾ ਹੈ। ਪੇਂਟਿੰਗਸ ਬੜਾ ਇੰਪੋਰਟੈਂਟ ਰੋਲ ਪਲੇ ਕਰਦੀਆਂ, ਜਿਵੇਂ ਕਿ ਮਾਈ ਭਾਗੋ ਤੇ 40 ਮੁਕਤੇ ਇੱਕ ਪੇਂਟਿੰਗ ਹੈਗੀ ਹੈ ਬੜੀ ਮਸ਼ਹੂਰ, ਜਾਂ ਸਿੱਖ ਤੇ ਨਿਹੰਗ ਬੈਟਲਸ ਦੀਆਂ ਪੇਂਟਿੰਗਸ ਹੈਗੀਆਂ, ਭਾਈ ਬਚਿੱਤਰ ਸਿੰਘ ਦੀ ਹੈਗੀ ਹੈ, ਬਾਬਾ ਜੁਝਾਰ ਸਿੰਘ ਦੀ ਹੈਗੀ ਹੈ, ਹਰੀ ਸਿੰਘ ਨਲੂਆ ਦੀ ਪੇਂਟਿੰਗਸ ਹੈਗੀਆਂ, ਜਾਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਪੇਂਟਿੰਗਸ ਹੈਗੀਆਂ। ਉਹ ਪੇਂਟਿੰਗਸ ਵੀ ਸਾਨੂੰ ਆਪਣੀ ਹਿਸਟੋਰਿਕ ਟ੍ਰੈਡੀਸ਼ਨ ਜਿਹੜੀ ਹੈਗੀ ਹੈ, ਕਿਸ ਤਰੀਕੇ ਦੇ ਨਾਲ ਸਾਨੇ ਬਹੁਤ ਵੱਡੇ ਵੱਡੇ ਵਾਰੀਅਰਸ ਪੈਦਾ ਕੀਤੇ। ਇਸੇ ਤਰੀਕੇ ਦੇ ਨਾਲ ਅਗਰ ਆਪਾਂ ਦੇਖੀਏ ਜਿਹੜੇ ਬੈਲਟਸ ਲਿਖਦੇ ਆ, ਯਾਨੀ ਕਿ ਜਿਵੇਂ ਚੰਡੀ ਦੀ ਵਾਰ ਹੈ, ਇਟਸ ਅ ਵੈਰੀ ਇੰਪੋਰਟੈਂਟ ਡਾਕੂਮੈਂਟ ਆਫ ਆਵਰ ਹੀਰੋਇਕ ਟ੍ਰੈਡੀਸ਼ਨ, ਜਾਂ ਨਾਦਰ ਸ਼ਾਹ ਦੀ ਵਾਰ ਹੈਗੀ ਹੈ ਜਿਹੜੀ ਕਿ ਨਜਾਬਤ ਨੇ ਲਿਖੀ ਹੈ, ਜਾਂ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਆਪਣਾ ਸ਼ਾਹ ਮੁਹੰਮਦ ਦੀ ਹੈਗੀ ਹੈ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਦੇ ਨਾਲ ਸਾਡੀ ਜਿਹੜੀ ਹਿਸਟਰੀ ਹੈ ਉਹ ਕਾਫੀ ਜ਼ਿਆਦਾ ਬੰਨੀ ਜਾਂਦੀ ਹੈ। ਇਹ ਜਿਹੜੀ ਤਕਸੀਮ ਸੀ ਇਹ ਦਰਅਸਲ ਪੰਜਾਬ ਦੀ ਤਕਸੀਮ ਸੀ, ਔਰ ਸਾਰੇ ਜ਼ਖਮ ਸਾਡੇ ਸੀਨੇ ਤੇ ਲੱਗੇ ਨੇ। ਔਰ ਇਹ ਜਿਹੜੀਆਂ ਕਾਨਫਰੰਸਾਂ ਨੇ ਇਹ ਵੀ ਇੱਕ ਕੋਸ਼ਿਸ਼ ਨੇ ਕਿ ਆਇੰਦਾ ਜਦੋਂ ਵੀ ਕੋਈ ਜੰਗ ਹੁੰਦੀ ਹੈ, ਕੋਈ ਲੜਾਈ ਹੁੰਦੀ ਹੈ, ਦੋਵਾਂ ਪਾਸੇ ਪੰਜਾਬੀ ਨੁਕਸਾਨ ਉਠਾਉਂਦੇ ਨੇ, ਤੇ ਅੱਲਾ ਕਰੇ ਕਿ ਉਹ ਤੁਹਾਡੀ ਦੁਆ ਕਬੂਲ ਹੋਵੇ ਔਰ ਕੋਈ ਐਸਾ ਦੁਬਾਰਾ ਅਸੀਂ ਦਿਨ ਨਾ ਤੱਕੀਏ, ਬਲਕਿ ਮੁਹੱਬਤ ਦੇ ਦਿਨ ਤੱਕੀਏ। ਔਰ ਜਿਸ ਤਰ੍ਹਾਂ ਸਹਿਜ ਨੇ ਕਿਹਾ ਕਿ ਅਸੀਂ ਗੱਡੀ ਚਲਾਉਂਦੇ ਆਈਏ ਤੇ ਸ਼ਾਮ ਨੂੰ ਘਰ ਪਰਤ ਜਾਈਏ, ਐਸੇ ਤਰ੍ਹਾਂ ਹੀ ਅਸੀਂ ਵੀ ਜਾਈਏ ਤੇ ਅੰਮ੍ਰਿਤਸਰ ਤੋਂ ਸ਼ਾਪਿੰਗ ਕਰਕੇ ਟੂਰ ਆਈਏ। ਜਿਸ ਤਰ੍ਹਾਂ ਯੂਰਪ ਜਾਂਦੇ ਹਾਂ ਤੇ ਪਤਾ ਹੀ ਨਹੀਂ ਲੱਗਦਾ ਇੱਕ ਮੁਲਕ ਤੋਂ ਦੂਜੇ ਮੁਲਕ 'ਚ ਗੱਡੀ ਚਲੀ ਜਾਂਦੀ ਹੈ, ਲੇਕਿਨ ਕੋਈ ਰੋਕਦਾ ਨਹੀਂ। ਪਿਆਰ ਤਾਂ ਸਾਡਾ ਇੰਨਾ ਜ਼ਿਆਦਾ ਕਿ ਤੁਹਾਡਾ ਪਿਆਰ ਹੀ ਸਾਨੂੰ ਖਿੱਚ ਕੇ ਲਿਆਉਂਦਾ। ਹੁਣ ਜਿਸ ਦਿਨ ਅਸੀਂ ਵਾਪਸ ਜਾਣਾ, ਯਕੀਨ ਮੰਨਿਓ ਕਿ ਮੈਂ ਅਗਲੀ ਕਾਨਫਰੰਸ ਦਾ ਕੰਮ ਸ਼ੁਰੂ ਕਰ ਦਿੰਦਾ। ਮੈਂ ਹਾਲਾਂਕਿ ਉਸ ਚੀਜ਼ ਨੂੰ ਸਾਲ ਲੱਗਦਾ, ਬਟ ਮੈਨੂੰ ਹੁੰਦਾ ਕਿ ਜਾਣਾ ਜਾਣਾ ਜਾਣਾ, ਉਸ ਖਿੱਚ 'ਚ ਪਤਾ ਨਹੀਂ ਲੱਗਦਾ ਸਾਲ ਕਦੋਂ ਲੰਘ ਜਾਂਦਾ। ਦੁੱਲਾ ਭੱਟੀ ਨੇ ਕੀ ਕੀਤਾ ਸੀ? ਭਾਵੇਂ ਅਕਬਰ ਬਾਦਸ਼ਾਹ ਉਹਨੂੰ ਨਾਂ ਦਾ ਹੀ ਮੁਸਲਮਾਨ ਸਮਝੋ ਤਾਂ ਉਹਦੇ ਨਾਲ ਲੜਿਆ ਸੀ। ਫਿਰ ਦੋ ਹਿੰਦੂ ਕੁੜੀਆਂ ਸੁੰਦਰੀ ਤੇ ਮੁੰਦਰੀ ਚੁੱਕਣ ਵਾਲੇ ਮੁਸਲਮਾਨ ਸਰਦਾਰ ਸਨ, ਉਹਨਾਂ ਦੇ ਖਿਲਾਫ ਲੜੇ। ਇਹ ਹੁੰਦਾ ਕਮਨੀਰੋ। ਤੇ ਤੀਜਾ ਉਹ ਆਪਣੇ ਕਲਚਰ ਲਈ ਵੀ ਲੜਿਆ। ਇਹ ਜਿਹੜੀ ਅਸੀਂ ਫਖਰ ਜ਼ਮਾਨ ਸਾਹਿਬ ਨੂੰ ਪੱਗ ਬਣਾਈਏ ਨਾ, ਉਹਦੇ ਬਾਰੇ ਅਲੀ ਅਹਿਮਦ ਗੁਜਰਾਤੀ ਨੇ ਉਹਦਾ ਤਸੱਵਰ ਤੁਹਾਨੂੰ ਪੇਸ਼ ਕੀਤਾ ਹੈ। ਮੈਂ ਸਿਰਫ ਉਹ ਸ਼ੇਰ ਸੁਣਾ ਕੇ ਜਿਹੜਾ ਹੈ ਨਾ, ਕਿਉਂਕਿ ਉਹਦਾ ਆਪ ਮਰਿਆ, ਆਪਣੀ ਜਾਨ ਉਹਨੇ ਕੁਰਬਾਨ ਕੀਤੀ, ਪਿਓ ਦੀ ਉਹਦਾ ਜਿਹੜਾ ਪਿਓ ਨੇ ਵੀ ਜਾਨ ਕੁਰਬਾਨ ਕੀਤੀ ਤੇ ਦਾਦੇ ਨੇ ਵੀ, 3 ਪੀੜ੍ਹੀਆਂ ਤੋਂ। ਸ਼ੇਰ ਕੀਏ ਉਹ ਤੁਹਾਨੂੰ ਇਸ ਸਾਂਝੇ ਹੀਰੋ ਦਾ ਯਾਦ ਰੱਖਣਾ ਹੈ ਕਿ ਉਹ ਆਪਣੇ ਪੰਜਾਬ ਦੀ ਇੱਜ਼ਤ ਕਿਸ ਨਜ਼ਰ ਨਾਲ ਵੇਖਦਾ ਹੈ। ਉਹ ਕਹਿੰਦਾ ਇਹ ਹੁਣ ਦੁੱਲਾ ਭੱਟੀ, ਮੇਰਾ ਟੱਬਰ ਪੱਗ ਤੇ ਮੋਇਆ, ਮੇਰਾ ਟੱਬਰ ਪੱਗ ਤੇ ਮੋਇਆ, ਤੈਨੂੰ ਆਪਣੀ ਸ਼ਾਹੀਦੀ ਪਈ ਏ। ਮੇਰਾ ਟੱਬਰ ਪੱਗ ਤੇ ਮੋਇਆ, ਤੈਨੂੰ ਆਪਣੀ ਸ਼ਾਹੀਦੀ ਪਈ ਏ। ਤੂੰ ਇਸ ਪੱਗ ਨੂੰ 5 ਗਜ਼ ਕੱਪੜਾ ਸਮਝੀ ਨਾ, ਤੂੰ ਇਸ ਪੱਗ ਨੂੰ 5 ਗਜ਼ ਕੱਪੜਾ ਸਮਝੀ ਨਾ, ਸਿਰ ਤੇ ਲੱਜ ਪੰਜਾਬ ਦੀ ਪਈ ਏ। ਬਹੁਤ ਸ਼ੁਕਰੀਆ। ਇਸ ਉਮੀਦ ਨਾਲ ਇੱਥੇ ਮੌਜੂਦ ਹਾਂ ਕਿ ਪੰਜਾਬੀ ਅਗਲੇ ਵਰ੍ਹਿਆਂ 'ਚ ਸਾਡੇ ਮੁਲਕ ਦੀ ਤਾਲੀਮੀ ਤੇ ਵਾਰ ਦੀ ਜ਼ਬਾਨ ਹੋਏਗੀ, ਔਰ ਅਸੀਂ ਪੰਜਾਬੀ ਨੂੰ ਫਖਰ ਨਾਲ ਬੋਲ ਪੜ੍ਹ ਤੇ ਸੁਣ ਸਕਾਂਗੇ। ਅੱਜ ਦੀ ਚੂੰਕਿ ਤਕਰੀਬ ਇਫਤਾਹੀ ਤਕਰੀਬ ਹੈ, ਮੈਂ ਸਾਰੇ ਆਪਣੇ ਵੀਰਾਂ ਭੈਣਾਂ ਤੇ ਭਰਾਵਾਂ ਨੂੰ ਪਾਕਿਸਤਾਨ ਆਮਦ ਤੇ ਜੀ ਆਇਆਂ ਨੂੰ, ਪੰਜਾਬ ਆਮਦ ਤੇ ਜੀ ਆਇਆਂ ਨੂੰ। ਖੁਸ਼ੀ ਰਹੋ, ਸ਼ਾਦ ਰਹੋ, ਸੁਖੀ ਵਸੋ, ਔਰ ਇਨਸ਼ਾਅੱਲਾ ਇਸ ਤਰ੍ਹਾਂ ਸਾਡੀਆਂ ਤੁਹਾਡੀਆਂ ਮੁਲਾਕਾਤਾਂ ਹੁੰਦੀਆਂ ਰਹਿਣ ਔਰ ਪਿਆਰ ਵੱਧਦਾ ਰਹੇ। ਮੈਂ ਅੱਜ ਦੀ ਇਸ ਤਕਰੀਬ ਵਿੱਚ ਯਕੀਨਨ ਇਸ ਸਾਰੇ ਜੱਥੇ ਨੂੰ ਇਹ ਦਾਵਤ ਦਿਆਂਗਾ ਕਿ ਉਹ ਇਸ ਕਾਨਫਰੰਸ ਤੋਂ ਬਾਅਦ ਪੰਜਾਬ ਹਾਊਸ ਦਾ ਵਿਜ਼ਿਟ ਕਰਨ ਔਰ ਸਾਡੇ ਤੇ ਉਧਾਰ ਹੋਏਗਾ ਕਿ ਅਸੀਂ ਉਹਨਾਂ ਦੀ ਇੱਜ਼ਤ ਅਫਜ਼ਾਈ ਕਰੀਏ। ਅੱਜ ਕਿੱਦਾਂ ਆਖੀਏ, ਸ਼ੌਕਤ ਅਲੀ ਆਲਮ ਲਾਹੌਰ, ਇੱਥੋਂ ਦੇ ਉਸਤਾਦ ਦਾਮਨ, ਜਾਂ ਪੁਲਾਂ ਦਾ ਸਿਰਜਣਹਾਰਾ ਫਖਰ ਜ਼ਮਾਨ, ਜੇ ਮੇਰਾ ਵਸ ਚੱਲੇ ਨਾ, ਜੇ ਮੇਰੇ ਆਖੇ ਲੱਗਦਾ ਹੋਵੇ ਤੁਹਾਡਾ ਅੱਲਾ ਤੇ ਸਾਡੇ ਵਾਲਾ ਵਾਹਿਗੁਰੂ, ਆਖਾਂ ਯਾਰ ਇਹੋ ਜਿਹੇ ਬੰਦੇ ਹੋਰ ਨਾ ਕੱਲੀ, ਇਹਨੂੰ ਹੀ 100 ਸਾਲ ਹੋਰ ਦੇ ਦੇ। ਪਾਕ ਹੈਰੀਟੇਜ ਡੇਵਸ ਰੋਡ ਵਿੱਚ ਇਹ 15ਵੀਂ ਕਾਨਫਰੰਸ 10 ਮਾਰਚ ਤੱਕ ਜਾਰੀ ਰਹੇਗੀ।
ਹਰ ਦਿਨ ਨਵੀਆਂ ਗੱਲਾਂ ਤੇ ਨਵੇਂ ਰੰਗਾਂ ਦਾ ਚਸ ਲੈਣ ਲਈ ਤੁਸੀਂ ਵੀ ਰਲਤ ਕਰੋ ਤੇ ਸੱਜਣਾ ਮਿੱਤਰਾਂ ਨੂੰ ਵੀ ਸੱਦਾ ਦਿਓ। कैमरा टीम अली कैसर ते अली बाबर बड़ नाल भुलेखा टीवी लाहौर।